ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 26 ਮਾਰਚ 2015 13 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਅੱਜ ਮੁੱਖ ਤੌਰ ਤੇ ਜਿਹੜਾ ਇਸ਼ੂ ਅਸੀਂ ਵਿਚਾਰ ਅਧੀਨ ਲਿਆਂਦਾ ਹੈ, ਵੈਸੇ ਅਸੀਂ ਇਹਨੂੰ ਕੱਲ੍ਹ ਡਿਸਕਸ ਕਰਨਾ ਚਾਹੁੰਦੇ ਸੀ, ਪਰ ਦੂਸਰੇ ਟੌਪਿਕ 'ਚ ਇੰਨਾ ਕੁ ਵਕਤ ਜਿਹੜਾ ਹੈ ਉਹ ਲੱਗਾ ਕਿ ਇਸ ਨਾਲ ਅਸੀਂ ਫਿਰ ਇਨਸਾਫ ਨਹੀਂ ਸੀ ਕਰ ਸਕਦੇ ਜੇ ਇਹਨੂੰ ਅਸੀਂ ਸਕੁਈਜ਼ ਇਨ ਕਰਦੇ ਜੀ। ਪਰ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਪਰਸੋਂ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ ਔਰ ਉਹ ਮਤਾ ਸੀ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਕੈਨੇਡਾ ਗਵਰਨਮੈਂਟ ਨੂੰ ਅਪਰੋਚ ਕਰੇ ਕਿ ਕਾਮਾਗਾਟਾ ਮਾਰੂ ਜਹਾਜ਼ ਜੋ ਕਿ ਲਗਭਗ 101 ਸਾਲ ਪਹਿਲਾਂ ਹਾਂਗਕਾਂਗ ਤੋਂ ਵੈਨਕੂਵਰ ਪੋਰਟ 'ਚ ਆਇਆ, ਜਿਸ ਦੇ ਜਿਹੜੇ ਯਾਤਰੂ ਸੀ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ, ਫਿਰ ਉਹ ਵਾਪਸ ਗਿਆ ਔਰ ਬਜ ਘਾਟ ਕਲਕੱਤੇ ਦੇ ਕੰਢੇ ਤੇ ਉਸ ਦੇ ਉੱਤੇ ਫਾਇਰਿੰਗ ਹੋਈ ਔਰ ਉਸ ਦੇ ਵਿੱਚ 19 ਜਿਹੜੇ ਵਿਅਕਤੀ ਸੀ ਮਾਰੇ ਗਏ ਜੀ। ਕਿ ਇਸ ਦੇ ਲਈ ਕੈਨੇਡਾ ਸਰਕਾਰ ਤੋਂ ਮੁਆਫੀ ਮੰਗਵਾਈ ਜਾਏ। ਹਾਲਾਂਕਿ ਇਸ ਇਸ਼ੂ ਦੇ ਉੱਤੇ ਮੈਂ ਦੇਖ ਰਿਹਾ ਸੀ ਅੱਜ ਬਹੁਤ ਸਾਰੇ ਐਡੀਟੋਰੀਅਲ ਵੀ ਅਖਬਾਰਾਂ ਨੇ ਲਿਖੇ ਨੇ ਜੀ ਔਰ ਪੰਜਾਬ ਅਸੈਂਬਲੀ ਨੇ ਜਿੱਥੇ ਖਾਸ ਤੌਰ ਤੇ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕੀਤਾ, ਉੱਥੇ ਨਾਲ ਹੀ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਕਿ ਅੱਜ ਕੱਲ੍ਹ ਬੜਾ ਫਿਰ ਵੋਕਲ ਹੋਇਆ ਹੈ ਕਿਉਂਕਿ ਬੀਜੇਪੀ ਨਾਲ ਹੋਏ ਸਮਝੌਤੇ ਥੱਲੇ ਡਰੱਗ ਜਿਹੜਾ ਮਾਫੀਏ ਦਾ ਸਰਗਣਾ ਹੋਣ ਦਾ ਚਾਰਜ ਸੀ ਉਹ ਅੱਜ ਕੱਲ੍ਹ ਜਿਹੜਾ ਥੱਲੇ ਲਾਇਆ ਹੋਇਆ, ਉਹਨਾਂ ਨੇ ਡ੍ਰੌਪ ਕੀਤਾ ਹੋਇਆ ਉਹਨੂੰ। ਸੋ ਉਹਨੇ ਕਿਹਾ ਜੀ ਕਿ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਸੈਂਟਰ ਗਵਰਨਮੈਂਟ ਦੇ ਕੋਲ ਇਸ ਇਸ਼ੂ ਨੂੰ ਉਠਾਇਆ ਜਾਏ। ਦਲਜੀਤ ਸਿੰਘ ਚੀਮਾ ਜਿਹੜਾ ਇੱਕ ਹੋਰ ਇਹਨਾਂ ਦਾ ਪੱਟ ਹੈ ਬਾਦਲਕਿਆਂ ਦਾ, ਉਹਨੇ ਵੀ ਇਸ ਦੇ ਉੱਤੇ ਇਸ ਕਿਸਮ ਦੀ ਲਾਈਨ ਲਈ ਜੀ। ਔਰ ਰਜਿੰਦਰ ਕੌਰ ਭੱਠਲ ਨੇ ਜਿਹੜੀ ਕਾਂਗਰਸ ਦੀ ਹੈ, ਉਹਨੇ ਤਾਂ ਇਹ ਕਿਹਾ ਜੀ ਕਿਉਂਕਿ ਹੁਣ ਮੋਦੀ ਨੇ ਜਿਹੜਾ ਆਪਣਾ ਅਪ੍ਰੈਲ 14 ਤੋਂ 16 ਤੱਕ 2-3 ਦਿਨ ਦਾ ਉਹਦਾ ਦੌਰਾ ਹੈ, ਉਸ ਦੌਰਾਨ ਉਹ ਇਸ ਇਸ਼ੂ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਕੋਲ ਵੀ ਉਠਾਏ। ਕਾਮਾਗਾਟਾ ਮਾਰੂ ਵਾਕਿਆ ਕੀ ਹੈ, ਅਸੀਂ ਅਕਸਰ ਜਿਹੜਾ ਉਸ ਦੀ ਪਿਛਲੇ 100 ਸਾਲ ਪੂਰੇ ਹੋਣ ਦੇ ਉੱਤੇ ਵੀ ਉਸ ਦੇ ਉੱਤੇ ਇੱਕ ਡੀਟੇਲ ਸੈਗਮੈਂਟ ਕੀਤਾ ਹੋਇਆ ਜੀ। ਪਰ ਉਹਨਾਂ ਦਰਸ਼ਕਾਂ ਦੇ ਲਈ ਜਾਂ ਉਹਨਾਂ ਸਰੋਤਿਆਂ ਲਈ ਜਿਹੜੇ ਨਵੇਂ ਜੁੜੇ ਨੇ ਜਾਂ ਜਿਹੜੇ ਇਸ ਇਤਿਹਾਸ ਤੋਂ ਵਾਕਿਫ ਨਹੀਂ, ਇਨ ਬਰੀਫ ਅਸੀਂ ਇਹ ਦੱਸਣਾ ਚਾਹਾਂਗੇ ਔਰ ਉਸ ਤੋਂ ਬਾਅਦ ਅਸੀਂ ਇਸ ਮਤੇ ਬਾਰੇ ਔਰ ਇਹ ਮਤਾ ਕਰਨ ਵਾਲੇ ਕਿਸ ਕਦਰ ਬੇਜ਼ਮੀਰੇ ਲੋਕ ਨੇ ਜਿਨ੍ਹਾਂ ਨੂੰ ਆਪਣੀ ਧਰਤੀ ਤੇ ਵਾਪਰਿਆ ਇੱਕ ਤੋਂ ਬਾਅਦ ਇੱਕ ਜਿਹੜਾ ਘੱਲੂਘਾਰ ਹੈ ਔਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੈ ਉਹ ਨਜ਼ਰ ਨਹੀਂ ਆਉਂਦੀ। ਲੇਕਿਨ 100 ਸਾਲ ਪਹਿਲਾਂ ਕੋਈ ਹੋਇਆ ਵਾਕਿਆ ਜਿਸ ਦੇ ਵਿੱਚ ਸਿਰਫ 19 ਬੰਦੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ, ਇਹਦੇ ਬਾਵਜੂਦ ਉਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ, ਇਨਕੁਆਇਰੀ ਹੁੰਦੀ ਹੈ ਤੇ ਇਹ ਜਿਹੜਾ ਬਿਕਰਮਜੀਤ ਮਜੀਠੀਆ ਬੜਾ ਭੁੜਕ ਰਿਹਾ ਹੈ, ਇਹਦਾ ਹੀ ਦਾਦਾ ਕੇ ਪਰਦਾਦਾ ਸੁੰਦਰ ਸਿੰਘ ਮਜੀਠੀਆ ਜਿਹਨੂੰ ਸਰ ਦਾ ਖਿਤਾਬ ਦਿੱਤਾ ਹੋਇਆ ਸੀ, ਮਿਨਿਸਟਰ ਵੀ ਬਣਾਇਆ ਹੋਇਆ ਸੀ ਔਰ ਜਿਹਦਾ ਰੋਲ ਈਵਨ ਸਾਕਾ ਨਨਕਾਣਾ ਸਾਹਿਬ ਜਿਹਦੇ 'ਚ 150 ਤੋਂ ਜ਼ਿਆਦਾ ਸਿੰਘ ਬੜੇ ਜਿਹੜੇ ਨੇ ਕਰੂਅਲ ਤਰੀਕੇ ਦੇ ਨਾਲ ਮਹੰਤ ਨਰੈਣੂ ਔਰ ਉਸ ਦੇ ਗੁੰਡਿਆਂ ਨੇ ਸ਼ਹੀਦ ਕੀਤੇ ਸੀ, ਉਹਦੇ 'ਚ ਵੀ ਇਹਦਾ ਰੋਲ ਵੱਜਦਾ ਸੀ। ਕਿਉਂਕਿ ਕੱਲ੍ਹ ਹੀ ਜਦੋਂ ਅਸੀਂ ਬੱਬਰ ਅਕਾਲੀ ਲਹਿਰ ਦੀ ਹਿਸਟਰੀ ਦੀ ਗੱਲ ਕਰ ਰਹੇ ਸੀ ਤੇ 1920 'ਚ ਜਿਹੜੀ ਉਹਨਾਂ ਨੇ 1921 'ਚ ਜਿਹੜੀ ਹੁਸ਼ਿਆਰਪੁਰ ਐਜੂਕੇਸ਼ਨਲ ਕਾਨਫਰੰਸ ਦੇ ਵੇਲੇ ਜਿਨ੍ਹਾਂ ਦੀ ਉਹਨਾਂ ਨੇ ਲਿਸਟ ਬਣਾਈ ਸੀ ਕਿ ਜਿਨ੍ਹਾਂ ਨੂੰ ਸਜ਼ਾ ਯਾਫਤਾ ਕਰਨਾ ਹੈ, ਕਿਉਂਕਿ ਇਹਨਾਂ ਦਾ ਰੋਲ ਹੈ ਸਾਕਾ ਨਨਕਾਣਾ ਸਾਹਿਬ ਜਿਹਦੇ 'ਚ ਕਮਿਸ਼ਨਰ ਮਿਸਟਰ ਕੰਗ ਸੀ, ਮਹੰਤ ਨਰੈਣੂ ਸੀ, ਇੱਕ ਹੋਰ ਮਹੰਤ ਦਾ ਨਾਂ ਸੀ ਬੇਦੀ ਕਰਤਾਰ ਸਿੰਘ ਸੀ ਜਿਹੜਾ ਸਨਾਤਨ ਧਰਮ ਸਭਾ ਜਿਹੜੀ ਉਹਨੇ ਬਣਾਈ ਸੀ, ਸਨਾਤਨ ਸਿੱਖ ਸਭਾ, ਉਹਦਾ ਪ੍ਰਧਾਨ ਸੀ ਔਰ ਉਹਦੇ ਨਾਲ ਇਹਦੇ ਦਾਦੇ ਸਰ ਸੁੰਦਰ ਸਿੰਘ ਮਜੀਠੀਆ ਦਾ ਨਾਮ ਵੀ ਸੀ। ਹੁਣ ਜਿਹੜੇ ਬੰਦੇ ਆਪ ਜਿਨ੍ਹਾਂ ਦੇ ਪੁਰਖੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਕੁੱਤੇ ਰਹੇ ਹੋਣ, ਉਹਨਾਂ ਦੇ ਨਾਲ ਰਲ ਕੇ ਉਹਨਾਂ ਦੀਆਂ ਸਰਕਾਰਾਂ 'ਚ ਰਹਿੰਦੇ ਆ, ਆਪਣੀ ਕੌਮ ਦੀ ਜਿਹੜੀ ਹੈ ਨਸਲਕੁਸ਼ੀ ਕਰਾਈ ਹੋਏ, ਜਿਨ੍ਹਾਂ ਨੇ ਖੁਦ 20 ਸਾਲ 30 ਸਾਲ ਪਹਿਲਾਂ ਜੂਨ 84 ਦੇ ਵਿੱਚ ਹੁਣ ਬਾਦਲ ਦਾ ਰੋਲ, ਅਕਾਲੀਆਂ ਦਾ ਰੋਲ, ਉਹ ਸਾਰੀ ਘੱਲੂਘਾਰੇ ਲਈ ਕੀ ਹੈ ਕਿਸੇ ਤੋਂ ਭੁੱਲਿਆ ਨਹੀਂ ਹੈ। ਤੇ ਭੱਠਲ ਵਰਗੀ ਬੀਬੀ ਜਿਸ ਦੀ ਪਾਰਟੀ ਕਾਂਗਰਸ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ ਔਰ ਇਹ ਬੀਜੇਪੀ ਜਿਹੜੀ ਅੱਡੀਆਂ ਚੁੱਕ ਕੇ ਇਸ ਕਿਸਮ ਦਾ ਸਪੋਰਟ ਕਰ ਰਹੀ ਹੈ, ਜਿਨ੍ਹਾਂ ਨੇ ਚਿੱਠੀ ਸਿੰਘਪੁਰਾ ਦੇ ਵਿੱਚ ਜਿਹੜਾ ਅਸੀਂ ਜ਼ਿਕਰ ਕਰਕੇ ਹਟੇ ਹਾਂ 15ਵੀਂ ਉਹਨਾਂ ਦੀ ਯਾਦ, ਉਹਨਾਂ ਸ਼ਹੀਦਾਂ ਦੀ ਜਿਹੜੇ ਕਿ ਇੱਕ ਕੰਧ ਦੇ ਨਾਲ ਖੜੇ ਕਰਕੇ ਮਾਰੇ ਨੇ। ਸੋ
ਜਿਵੇਂ ਇਉਂ ਲੱਗਦਾ ਹੈ ਕਿ ਜਿਵੇਂ ਸ਼ਰਮ ਜਾਂ ਹਿਆ ਨਾਂ ਦਾ ਸ਼ਬਦ ਹੀ ਉਸ ਫਿਜ਼ਾ 'ਚੋਂ ਉੱਡ ਗਿਆ ਔਰ ਜਾਂ ਉਹ ਸਮਝਦੇ ਨੇ ਵੀ ਲੋਕ ਇੰਨੇ ਬੇਵਕੂਫ ਹੋ ਗਏ ਨੇ, ਲੋਕਾਂ ਦੇ ਦਿਮਾਗ ਜਿਹੜੇ ਨੇ ਉਹਨਾਂ ਦੀ ਅਕਲ ਤੇ ਪਰਦਾ ਪਿਆ, ਅਸੀਂ ਜੋ ਕਰਾਂਗੇ ਉਹਨੂੰ ਭਾਵੇਂ ਪੋਲੀਟੀਕਲ ਵਨ ਅਪਮੈਨਸ਼ਿਪ ਹੈ ਉਹ ਐਕਸੈਪਟੇਬਲ ਹੋਏਗਾ। ਸੋ ਇਹਨਾਂ ਦੋਨਾਂ 'ਚੋਂ ਇੱਕ ਗੱਲ ਜ਼ਰੂਰ ਹੈ, ਪਰ ਅਸੀਂ ਕਾਮਾਗਾਟਾ ਮਾਰੂ ਦੀ ਗੱਲ ਕਰੀਏ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੀਆਂ ਕਲੋਨੀਅਲ ਪਾਵਰਸ ਰਹੀਆਂ ਨੇ, ਕਾਲੋਨੀ ਬਸਤੀਵਾਦ ਨੂੰ ਕਹਿੰਦੇ ਨੇ, ਔਰ ਇੱਕ ਸਟੇਜ ਸੀ ਜਦੋਂ ਅੱਜ ਤੋਂ 5-6 ਸਦੀਆਂ ਪਹਿਲਾਂ ਯੂਰਪੀਅਨ ਜਿਨ੍ਹਾਂ ਦੇ ਕਿਉਂਕਿ ਸਮੁੰਦਰ ਲੱਗਦੇ ਸੀ ਨਾਲ, ਨੇਵੀ ਦੇ ਵਿੱਚ ਮਾਹਿਰ ਸੀ, ਇਹਨਾਂ ਦੇ ਜਿਹੜੇ ਐਕਸਪਲੋਰਰ ਨੇ ਸੀ ਰਾਹੀਂ ਉਹਨਾਂ ਨੇ ਦੁਨੀਆ ਐਕਸਪਲੋਰ ਕਰਨੀ ਸ਼ੁਰੂ ਕੀਤੀ, ਤੁਰ ਪਏ, ਕੋਈ ਇੱਧਰ ਨੂੰ ਤੁਰ ਪਿਆ, ਕੋਲੰਬਸ ਨੇ ਅਮਰੀਕਾ ਲੱਭ ਲਿਆ, ਵਾਸਕੋ ਡੀ ਗਾਮਾ ਪੁਰਤਗਾਲ ਦਾ ਉੱਥੇ ਗੋਆ ਪਹੁੰਚ ਗਿਆ, ਕੋਈ ਸਾਊਥ ਅਮਰੀਕਾ ਪਹੁੰਚ ਗਿਆ, ਕੋਈ ਅਫਰੀਕਾ ਪਹੁੰਚ ਗਿਆ, ਫਿਰ ਇਹਨਾਂ ਦੇ ਆਪਸੀ ਕੰਪੀਟੀਸ਼ਨ ਸ਼ੁਰੂ ਹੋ ਗਏ, ਅੰਗਰੇਜ਼ ਨੇ, ਡੱਚ ਨੇ, ਫ੍ਰੈਂਚ ਨੇ, ਬੈਲਜੀਅਮ ਦੇ ਨੇ, ਨਾਰਵੀਜੀਅਨ ਨੇ, ਸਪੈਨਿਸ਼ ਨੇ, ਪੋਰਤੁਗੀਜ਼ ਨੇ। ਸੋ ਇਹਨਾਂ ਨੇ ਲਗਭਗ ਜਿਹੜੇ ਬਾਕੀ ਦੁਨੀਆ ਦੇ ਦੇਸ਼ ਭਾਵੇਂ ਉਹ ਅਫਰੀਕਾ 'ਚ ਸਨ, ਏਸ਼ੀਆ 'ਚ ਸਨ, ਆਸਟ੍ਰੇਲੀਆ 'ਚ ਸਨ ਜਾਂ ਸਾਊਥ ਅਮਰੀਕਾ 'ਚ ਸਨ, ਉਹ ਆਪੋ ਆਪਣੀਆਂ ਧਰਤੀਆਂ ਦੇ ਉੱਤੇ ਆਪੋ ਆਪਣੇ ਢੰਗ ਨਾਲ ਆਪਣੀਆਂ ਸੱਭਿਅਤਾਵਾਂ ਮੁਤਾਬਕ ਜੀਵਨ ਜੀ ਰਹੇ ਸੀ। ਪਰ ਇਹਨਾਂ ਜਿਹੜੇ ਇਹ ਗ੍ਰੀਡੀ ਕਿਸਮ ਦੇ ਜਿਹੜੇ ਬਸਤੀਵਾਦੀ ਸੀ ਯੂਰਪੀਅਨ, ਇਹਨਾਂ ਨੇ ਜਾ ਕੇ ਉੱਥੇ ਆਪਣੇ ਜਿਹੜੇ ਨੇ ਉਹ ਝੰਡੇ ਗੱਡੇ, ਇਲਾਕਿਆਂ ਨੂੰ ਗੁਲਾਮ ਬਣਾਇਆ, ਲੋਕਾਂ ਦੀ ਇਕਨੋਮਿਕਲ ਐਕਸਪਲੋਇਟੇਸ਼ਨ ਕੀਤੀ, ਉਹਨਾਂ ਦਾ ਜ਼ਬਰਦਸਤੀ ਧਰਮ ਬਦਲੇ, ਉਹਨਾਂ ਦਾ ਜੋ ਵੀ ਸੱਭਿਅਤਾ ਸੀ ਉਹਨਾਂ ਨੂੰ ਡਿਸਟਰੋਏ ਕਰਕੇ ਆਪਣਾ ਜਿਹੜੀ ਹੈ ਉਹਨਾਂ ਦਾ ਜਿਹੜਾ ਵਾਈਟ ਮੈਨ ਜਿਹੜੀ ਫਿਲਾਸਫੀ ਸੀ ਗੋਰਿਆਂ ਦੀ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਸ ਸਾਰੇ ਦੇ ਵਿੱਚ ਫਿਰ ਇਹਨਾਂ ਦੀਆਂ ਆਪਸ 'ਚ ਵੀ ਲੜਾਈਆਂ ਹੁੰਦੀਆਂ ਰਹੀਆਂ। ਕਿਤੇ ਜਿੰਨੀ ਜਿਹੜੀ ਹਿਸਟਰੀ ਦੀ ਅਸੀਂ 17ਵੀਂ 18ਵੀਂ ਸਦੀ 'ਚ ਦੇਖਦੇ ਹਾਂ ਉਹ ਤਾਂ ਇਹਨਾਂ ਦੀਆਂ ਕਲੋਨੀਅਲ ਵਾਰਸ ਹੀ ਨੇ। ਜਿਹੜੇ ਵਰਲਡ ਵਾਰ ਵੀ ਪਿਛਲੀ ਸਦੀ 'ਚ ਹੋਏ 20ਵੀਂ ਸਦੀ 'ਚ, ਪਹਿਲਾ ਸੰਸਾਰ ਜੰਗ 1914 ਤੋਂ 1919 ਤੱਕ, ਦੂਸਰਾ ਸੰਸਾਰ ਜੰਗ 1939 ਤੋਂ 1945 ਤੱਕ, ਉਹ ਕੋਈ ਏਸ਼ੀਆ ਜਾਂ ਅਫਰੀਕਾ ਜਾਂ ਸਾਊਥ ਅਮਰੀਕਾ ਦੇ ਦੇਸ਼ਾਂ ਨੇ ਤਾਂ ਨਹੀਂ ਲੜਿਆ ਹੈ, ਉਹ ਇਹਨਾਂ ਦੀਆਂ ਯੂਰਪੀਅਨ ਜਿਹੜੀਆਂ ਪਾਵਰਸ ਨੇ, ਇੱਕ ਪਾਸੇ ਅੰਗਰੇਜ਼ ਨੇ, ਫ੍ਰੈਂਚ ਨੇ, ਰਸ਼ੀਅਨ ਨੇ, ਦੂਸਰੇ ਪਾਸੇ ਜਰਮਨ ਹੈ, ਇਟਲੀ ਹੈ, ਔਰ ਬਾਕੀਆਂ ਨੂੰ ਤਾਂ ਇਹਨਾਂ ਨੇ ਫਿਰ ਨਾਲ ਰਲਾਇਆ, ਲਾਈ ਕੋਈ ਏਸ਼ੀਆ 'ਚ ਬਣਾਇਆ, ਕੋਈ ਅਫਰੀਕਾ 'ਚ ਬਣਾਇਆ। ਸੋ ਕੁੱਲ ਮਿਲਾ ਕੇ ਇਹਨਾਂ ਦੀ ਗਰੀਡ, ਇਨਸਾਨ ਨੂੰ ਇਨਸਾਨ ਨਾ ਸਮਝਣਾ ਤੇ ਆਪੋ ਆਪਣੇ ਜਿਹੜੇ ਉਹਨਾਂ ਨੇ ਖਿੱਤੇ ਮੱਲੇ, ਉਹਦੇ 'ਚ ਫਿਰ ਜਿਹੜੀਆਂ ਆਬਾਦੀਆਂ ਉਹਨਾਂ ਨੇ ਕਾਬੂ ਕੀਤੀਆਂ। ਉੱਥੋਂ ਇੱਕ ਜ਼ਮਾਨਾ ਸੀ ਕਿ ਅਫਰੀਕਾ 'ਚੋਂ ਸਲੇਵ ਲਿਆਂਦੇ, ਜਿਹੜੀ ਸਾਰੀ ਸਲੇਵ ਟ੍ਰੇਡ ਹੈ, ਅਮਰੀਕਾ ਹੋਏ, ਯੂਰਪ ਹੋਏ, ਇਹੀ ਲੋਕ ਵਪਾਰੀ ਸੀ। ਕਾਲਿਆਂ ਨੂੰ, ਗਰੀਬਾਂ ਨੂੰ ਕਿਵੇਂ ਇਹ ਲੱਦ ਕੇ ਸਮੁੰਦਰੀ ਜਹਾਜ਼ਾਂ 'ਚ ਫਿਰ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੁੰਦਾ ਸੀ ਕਿ ਭਾਈ ਜੇ ਕੋਈ ਚੱਲ ਰਿਹਾ ਸਮੁੰਦਰੀ ਜਹਾਜ਼ ਦੇ ਪਿੱਛੇ ਆਉਂਦਾ ਪੂਰਾ ਵੱਡੀਆਂ ਮੱਛੀਆਂ, ਵੇਲ ਔਰ ਦੂਸਰੀਆਂ ਖੁੰਖਾਰ ਵੀ ਚੱਲਦੇ, ਕਿਉਂਕਿ ਜਿਹੜਾ ਕੋਈ ਬਿਮਾਰ ਹੋ ਗਿਆ ਉਹਨੂੰ ਚੁੱਕ ਕੇ ਸਮੁੰਦਰ ਸੁੱਟ ਦਿੰਦੇ ਸੀ, ਇੱਥੇ ਲਿਆ ਕੇ ਉਹਨਾਂ ਨੂੰ ਹੜਾਂ ਦੀ ਥਾਂ ਦੇ ਉੱਤੇ ਜੋਤਿਆ। ਸੋ ਜੇ ਤੁਸੀਂ ਇਹਨਾਂ ਕਲੋਨੀਅਲ ਮਾਸਟਰਸ ਦੇ ਜ਼ੁਲਮਾਂ ਦੀ ਗੱਲ ਕਰੋ ਔਰ ਇਹਨਾਂ ਦਾ ਫਿਰ ਕਿਵੇਂ ਧੋਖੇ, ਝੂਠ, ਕਿਵੇਂ ਸਮਝੌਤੇ ਕਰਨੇ, ਸਿੱਖ ਰਾਜ ਕਿਵੇਂ ਇਹਨਾਂ ਨੇ ਹੜੱਪਿਆ, ਕਿਵੇਂ ਈਵਨ ਇੱਕ ਮਾਸੂਮ ਬੱਚੇ ਨੂੰ 5 ਸਾਲ ਦੇ ਦਲੀਪ ਸਿੰਘ ਨੂੰ ਆਪਣੀ ਮਾਂ ਤੋਂ ਜੁਦਾ ਕੀਤਾ, ਫਿਰ ਕਿਵੇਂ ਉਸ ਨੂੰ ਈਸਾਈ ਬਣਾ ਕੇ ਲੈ ਗਏ, ਕਦੇ ਨਾ ਮਾਂ ਪੁੱਤਰ ਨੂੰ 16 ਸਾਲ ਨਹੀਂ ਮਿਲਣ ਦਿੱਤਾ। ਜੇ ਮਾਂ ਮਰ ਗਈ, ਚਾਹਨਾ ਸੀ ਵੀ ਆਪਣੇ ਪਤੀ ਦੇ ਨਾਲ ਦਫਨ ਹੋਏ ਤੇ ਉਹਨੂੰ ਜਿਹੜਾ ਕਲਕੱਤੇ ਤੋਂ ਇੱਧਰ ਹੀ ਨਹੀਂ ਆਣ ਦਿੱਤਾ। ਔਰ ਇਹ ਸਾਰੀ ਕਹਾਣੀ ਇਕੱਲੀ ਇੱਕ ਤੱਕ ਮਹਿਦੂਦ ਨਹੀਂ ਹੈ। ਅਸੀਂ ਜਦੋਂ ਇਹਨਾਂ ਸਾਰੀਆਂ ਹੀ ਕਲੋਨੀਅਲ ਪਾਵਰਸ ਦਾ ਦੇਖਦੇ ਹਾਂ, ਇਹ ਤਾਂ ਭਾਵੇਂ ਅੱਜ ਹਿਟਲਰ ਜਾਂ ਸੈਕੰਡ ਵਰਲਡ ਵਾਰ ਦੇ ਦੂਸਰੇ ਜਿਹੜੇ ਨੇ ਉਹ ਮੋਸਟ ਹੇਟਡ ਨੇ, ਐਂਡ ਰਾਈਟਲੀ ਸੋ, ਉਹਨਾਂ ਨੇ ਜ਼ੁਲਮ ਕੀਤੇ, ਪਰ ਜੇ ਇਹ ਅੰਗਰੇਜ਼ੀ ਬਸਤੀਵਾਦ ਦਾ ਜਾਂ ਦੂਜਾ ਜੇ ਖਾਤਮਾ ਹੋਇਆ ਸਾਰੇ ਪਾਸਿਓਂ ਔਰ ਸੰਸਾਰ ਯੁੱਧ ਦੂਸਰਾ ਖਤਮ ਹੋਣ ਦੇ ਅਗਲੇ 12-15 ਸਾਲ 'ਚ 60 ਦੇਸ਼ ਨਵੇਂ ਬਣੇ, ਕੋਈ ਗਾਂਧੀ ਨੇ ਤਾਂ ਨਹੀਂ ਕਿਸੇ ਨੂੰ ਦੇ ਦਿੱਤੀ ਆਜ਼ਾਦੀ ਲੈ ਕੇ ਜਾਂ ਕਿਸੇ ਹੋਰ ਨੂੰ ਦੇ ਦਿੱਤੀ, ਉਹ ਇੰਨੇ ਕੁ ਕਰਜ਼ਾਈ ਹੋ ਗਏ ਅੰਗਰੇਜ਼ ਔਰ ਇੰਨਾ ਕੁ ਦੇਸੀ ਸਿਪਾਹੀਆਂ ਦੀ ਵਫਾ ਦੇ ਉੱਤੇ ਹੀ ਸ਼ੱਕ ਹੋ ਗਿਆ ਵੀ ਉਹਨਾਂ ਨੂੰ ਛੱਡਣੇ ਹੀ ਪੈਣੇ ਸੀ, ਉਹਨਾਂ ਨੂੰ ਹੋਲਡ ਕਰ ਹੀ ਨਹੀਂ ਸੀ ਸਕਦੇ। ਸੋ ਉਹਨਾਂ ਹਾਲਾਤਾਂ 'ਚ ਅੱਜ ਦੀ ਕਰੰਟ 21ਵੀਂ ਸਦੀ 'ਚ ਜਿਹੜੀਆਂ ਹਕੂਮਤਾਂ ਆਈਆਂ ਨੇ ਔਰ 20ਵੀਂ ਸਦੀ 'ਚ ਜਿਨ੍ਹਾਂ ਨੇ ਆਪ ਪਿਛਲੇ 67-68 ਸਾਲ 'ਚ ਭਾਰਤੀ ਯੂਨੀਅਨ ਨੇ ਜਿੰਨੇ ਕੁ ਜ਼ੁਲਮ ਕੀਤੇ ਨੇ, ਅੰਗਰੇਜ਼ਾਂ ਦੇ ਕੋਈ ਜ਼ੁਲਮਾਂ ਨੂੰ ਅਸੀਂ ਜਸਟੀਫਾਈ ਨਹੀਂ ਕਰਦੇ। ਕਾਮਾਗਾਟਾ ਮਾਰੂ ਦੀ ਇੱਕ ਇਨਸੀਡੈਂਟ ਹੈ ਕਿ ਕਿਉਂਕਿ ਕੈਨੇਡਾ ਜਿਹੜੀ ਹੈ ਇੱਕ ਕਾਲੋਨੀ ਸੀ ਅੰਗਰੇਜ਼ਾਂ ਦੀ, ਇੰਡੀਆ ਵੀ ਕਾਲੋਨੀ ਸੀ। ਸੋ ਜਿਹੜੇ ਪਾਸਪੋਰਟ ਹੋਲਡਰ ਇੰਡੀਆ ਦੇ ਸੀ, ਭਾਵੇਂ ਗੁਲਾਮ ਹੀ ਸੀ, ਉਹ ਕਿਤੇ ਵੀ ਜਾ ਸਕਦੇ ਸੀ ਜਿੱਥੇ ਵੀ ਅੰਗਰੇਜ਼ਾਂ ਦਾ ਰਾਜ, ਅੰਗਰੇਜ਼ਾਂ ਦੀਆਂ ਕਾਲੋਨੀ ਸੀ। ਇਸੇ ਕਰਕੇ ਉਹ ਅਫਰੀਕਾ 'ਚ ਵੀ ਗਏ, ਯੁਗਾਂਡਾ ਗਏ,
ਕੀਨੀਆ ਗਏ, ਹਾਂਗਕਾਂਗ ਗਏ, ਸਿੰਗਾਪੁਰ ਗਏ। ਹੁਣ ਜਦੋਂ ਪਹਿਲੇ 19ਵੀਂ ਸਦੀ ਦੇ ਅਖੀਰ 'ਚ ਇੱਕ ਗਰੁੱਪ ਸਿੱਖ ਫੌਜੀਆਂ ਦਾ ਜਿਹੜੇ ਕਿ ਇੰਗਲੈਂਡ ਦੀ ਰਾਣੀ ਦੀ ਕੋਰੋਨੇਸ਼ਨ ਤੋਂ ਵਾਪਸ ਮੁੜ ਰਹੇ ਸੀ, ਉਹ ਮੌਂਟਰੀਆਲ ਉਤਰੇ, ਜਹਾਜ਼ ਉਹਨਾਂ ਦਾ ਲੱਗਾ ਕੰਢੇ, ਘੋੜਿਆਂ ਤੇ ਉਹ ਆਏ ਬ੍ਰਿਟਿਸ਼ ਕੋਲੰਬੀਆ। ਉਹਨੇ ਦੇਖਿਆ ਵਧੀਆ ਜ਼ਮੀਨ ਹੈ, ਦੂਜਾ ਇੱਥੇ ਸੈਟਲ ਹੋਵਾਂਗੇ। ਸੋ 19ਵੀਂ ਸਦੀ ਦੇ ਅਖੀਰ ਤੋਂ ਇਹ ਸ਼ੁਰੂ ਹੋਈ, ਥੋੜੀ ਟ੍ਰਿਕਲ ਡਾਊਨ ਹੋਣਾ ਸ਼ੁਰੂ ਹੋਇਆ, ਔਰ 20ਵੀਂ ਸਦੀ ਦੇ ਸ਼ੁਰੂ 'ਚ ਹੋਰ ਨੰਬਰ ਆ ਗਿਆ। ਹੁਣ ਅੰਗਰੇਜ਼ ਘਬਰਾਏ, ਉਹਨਾਂ ਨੂੰ ਲੱਗਾ ਕਿ ਵੀ ਇਹ ਨਾ ਹੋਏ ਵੀ ਇੱਥੇ ਇਹਨਾਂ ਦੀ ਗਿਣਤੀ ਵੱਧ ਜਾਏ। ਉਹਨਾਂ ਨੇ ਕਈ ਸਕੀਮਾਂ ਲੜਾਈਆਂ ਕਿ ਜੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਏ, ਹੌਂਡੂਰਸ ਭੇਜਿਆ ਜਾਏ, ਕੋਈ ਹੋਰ ਕੀਤਾ ਜਾਏ। ਫਿਰ ਇਹਨਾਂ ਨੇ ਜਿਹੜੀ ਵਾਈਟ ਕਾਲਰ ਪਾਲਿਸੀ ਜਾਂ ਵਾਈਟ ਮੈਨ ਪਾਲਿਸੀ, ਰਾਦਰ ਨਾਟ ਵਾਈਟ ਕਾਲਰ, ਵਾਈਟ ਮੈਨ ਪਾਲਿਸੀ ਦੇ ਥੱਲੇ ਇਹਨਾਂ ਨੇ 1912-13 ਦੇ ਵਿੱਚ ਇੱਕ ਕਾਨੂੰਨ ਬਣਾਇਆ ਕਿ ਜੀ ਸਿਰਫ ਉਹੀ ਕੈਨੇਡਾ ਹਾਲਾਂਕਿ ਕੈਨੇਡਾ ਬ੍ਰਿਟਿਸ਼ ਕਾਲੋਨੀ ਸੀ, ਕਿ ਉਹੀ ਕੈਨੇਡਾ ਆ ਸਕਦਾ ਹੈ ਜਿਹੜਾ ਸਿੱਧਾ ਜਹਾਜ਼ ਦੇ ਉੱਤੇ ਆਏਗਾ। ਜਿਹੜਾ ਵੀ ਹੁਣ ਇੰਡੀਆ ਤੋਂ ਕੋਈ ਸਿੱਧਾ ਤਾਂ ਹੈ ਨਹੀਂ ਸੀ, ਮਤਲਬ ਤਾਂ ਇਹ ਸੀ ਕਿ ਭਾਰਤ 'ਚੋਂ ਖਾਸ ਤੌਰ ਤੇ ਉੱਥੋਂ ਵੀ ਆਉਣ ਵਾਲਿਆਂ 'ਚੋਂ ਪੰਜਾਬੀ ਸਭ ਤੋਂ ਜ਼ਿਆਦਾ ਸੀ, ਪੰਜਾਬੀਆਂ 'ਚ ਵੀ ਸਿੱਖ ਸਭ ਤੋਂ ਜ਼ਿਆਦਾ ਸੀ। ਔਰ ਉਹਨਾਂ ਨੇ ਇਹ ਸਮਝਿਆ ਕਿ ਇਹਦੇ ਨਾਲ ਜਿਹੜੀ ਸਿੱਖਾਂ ਦੀ ਮਾਈਗ੍ਰੇਸ਼ਨ ਹੈ ਇੱਧਰ, ਉਹ ਅਸੀਂ ਰੋਕ ਦਿੱਤੀ। ਹੁਣ ਬਾਬਾ ਗੁਰਦਿੱਤ ਸਿੰਘ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ, ਜਿਹੜਾ ਬਹੁਤ ਵੱਡਾ ਵਪਾਰੀ ਸੀ, ਹਾਂਗਕਾਂਗ ਦੇ ਵਿੱਚ, ਸ਼ੰਘਾਈ ਦੇ ਵਿੱਚ, ਦੂਸਰੀਆਂ ਕਾਲਨੀਜ਼ ਦੇ ਵਿੱਚ ਉਹਨੇ ਚੰਗਾ ਪੈਸਾ ਬਣਾਇਆ ਹੋਇਆ ਸੀ। ਔਰ ਵਪਾਰੀ ਹਮੇਸ਼ਾ ਤਰਕੀਬਾਂ ਸੋਚਦਾ। ਹੁਣ ਜਿਹੜੇ ਜਦੋਂ ਇਹ ਲਾਅ ਬਣਿਆ, ਉਦੋਂ ਸੈਂਕੜਿਆਂ ਪੰਜਾਬੀ ਜਿਹੜੇ ਨੇ ਆਲਰੇਡੀ ਹਾਂਗਕਾਂਗ ਆ ਕੇ ਬੈਠੇ ਸੀ ਕਿ ਉਹਨਾਂ ਨੇ ਕੈਨੇਡਾ ਨੂੰ ਚੜ੍ਹਨਾ, ਕੈਨੇਡਾ ਨੂੰ ਜਾਣਾ, ਪਰ ਕੈਨੇਡਾ ਡਾਇਰੈਕਟ ਤਾਂ ਕੋਈ ਆਂਦਾ ਨਹੀਂ ਸੀ ਜਹਾਜ਼। ਸੋ ਨਤੀਜੇ ਦੇ ਤੌਰ ਤੇ ਬਾਬਾ ਗੁਰਦਿੱਤ ਸਿੰਘ ਨੇ, ਜਿਵੇਂ ਵਪਾਰੀ ਸੋਚਦਾ ਹੈ ਕਿ ਭਾਈ ਇਹ ਕੀ ਹੈ, ਅਸੀਂ ਆਪਣਾ ਜਹਾਜ਼ ਲੈ ਲੈਣੇ ਔਰ ਅਸੀਂ ਸਿੱਧਾ ਜਿਹੜਾ ਜਾ ਕੇ ਵਿੱਚ ਵੱਜਾਂਗੇ ਵੈਨਕੂਵਰ ਪੋਰਟ ਦੇ ਉੱਤੇ। ਔਰ ਉਹਨਾਂ ਤੋਂ ਉਹਨੇ ਜਿਹੜਾ ਹੈਂਡਸਮ ਆਪਣੇ ਲੈ ਲਿਆ ਫੇਅਰ, ਜਿਹੜਾ ਰਸਤੇ ਦਾ ਉਹਨਾਂ ਦਾ ਸੀ ਭਾੜਾ। ਔਰ ਉਹਨੇ ਇੱਕ ਜਾਪਾਨੀ ਕੰਪਨੀ ਜਿਹਦਾ ਨਾਂ ਕਾਮਾਗਾਟਾ ਮਾਰੂਸ ਸੀ, ਜਹਾਜ਼ ਦਾ ਨਾਂ ਕੰਪਨੀ ਦਾ, ਉਹਨਾਂ ਤੋਂ ਜਹਾਜ਼ ਕਾਮਾਗਾਟਾ ਮਾਰੂਸ ਜਾਪਾਨੀ ਕੰਪਨੀ ਤੋਂ ਲਿਆ। ਉਹਦਾ ਨਾਂ ਵੀ ਉਹਨਾਂ ਨੇ ਗੁਰੂ ਨਾਨਕ ਜਹਾਜ਼ ਦਾ ਫੱਟਾ ਲਾਤਾ, ਨਾਂ ਤਾਂ ਜੋ ਮਰਜ਼ੀ ਰੱਖ ਲਓ। ਔਰ ਉਹ ਜਿਹੜੀ ਜਹਾਜ਼ ਹੈ ਉਹ ਸਿੱਧਾ ਹਾਂਗਕਾਂਗ ਤੋਂ ਵੈਨਕੂਵਰ ਵੱਲ ਚੱਲ ਪਿਆ, ਕਿਉਂਕਿ ਰਾਹ ਦੇ ਵਿੱਚ ਜਦੋਂ ਸਮੁੰਦਰੀ ਜਹਾਜ਼ ਨੇ, ਸਮੁੰਦਰ 'ਚ ਤੂਫਾਨ ਵੀ ਆਉਂਦਾ ਹੈ, ਕਿਤੇ ਹੋਰ ਵੀ ਹੈ ਰੁਕਾਵਟਾਂ, ਉਹ ਜਿਹੜਾ ਉਹਨੇ ਜਦੋਂ ਉਹਨਾਂ ਨੇ ਕਾਗਜ਼ ਪੱਤਰ ਉਹਨਾਂ ਕੋਲ ਪੂਰੇ ਸੀ, ਉਹ ਚੜ੍ਹ ਪਏ। ਔਰ ਉਸ ਜਹਾਜ਼ ਦੇ ਵਿੱਚ ਕੁੱਲ 376 ਮੁਸਾਫਰ ਸੀ। ਹੁਣ ਜਦੋਂ ਵੈਨਕੂਵਰ ਪੋਰਟ ਤੇ ਉਤਰਿਆ, ਜਿਹੜੀ ਉਹਨਾਂ ਦੀ ਬੰਦਰਗਾਹ ਸੀ, ਤਾਂ ਉਹਨਾਂ ਨੇ ਰੁਕਾਵਟਾਂ ਖੜੀਆਂ ਕਰਤੀਆਂ। ਉਹਨਾਂ ਨੇ ਕਿਹਾ ਜੀ ਨਹੀਂ, ਉੱਤਰ ਆ ਕੇ ਅਗਨ ਵੋਟਾਂ ਆ ਗਈਆਂ, ਉਹਨਾਂ ਦੀਆਂ 4 ਚੁਫੇਰਿਓਂ ਘੇਰ ਲਿਆ, ਨੈਗੋਸ਼ੀਏਸ਼ਨ ਹੁੰਦੀ ਰਹੀ। ਉਹਨਾਂ ਨੇ ਕਿਹਾ ਜੀ ਨਹੀਂ, ਜਿਹੜੇ ਕੁਛ ਨੇ ਉਹ ਉਤਰ ਸਕਦੇ ਨੇ, 5 ਜਾਂ 7 ਕਿੰਨਿਆਂ ਨੂੰ ਉਤਰਨ ਦਿੱਤਾ ਹੈ, ਬਾਕੀ ਜਿਹੜੇ ਨੇ ਤੁਸੀਂ ਲੇਟ ਹੋ ਗਏ ਹੋ। ਸੋ ਕਲੋਨੀਅਲ ਉਹਨਾਂ ਦਾ ਰਾਜ ਸੀ, ਉਹ ਨਹੀਂ ਸੀ ਉਤਰਨ ਦੇਣਾ ਚਾਹੁੰਦੇ। ਫਿਰ ਇੱਕ ਸਟੇਜ ਤੇ ਉਹ ਧੱਕੇ ਨਾਲ ਉਹਨਾਂ ਨੂੰ ਭੇਜਣਾ ਚਾਹੁੰਦੇ ਸੀ। ਵੈਨਕੂਵਰ ਦੇ ਸਿੱਖਾਂ ਨੇ ਫੈਸਲਾ ਕੀਤਾ ਵੀ ਅਸੀਂ ਸਾਰਾ ਸ਼ਹਿਰ ਹੀ ਸਾੜ ਦੇਣਾ ਜੇ ਇਹਨਾਂ ਨੂੰ ਜਿਹੜਾ ਵਾਪਸ ਤੋਰਿਆ ਗਿਆ। ਸੋ ਕੁੱਲ ਮਿਲਾ ਕੇ ਅਖੀਰ 'ਚ ਇੱਕ ਸਮਝੌਤਾ ਹੋਇਆ, ਜਿਹਦੇ ਥੱਲੇ ਉਹਨਾਂ ਨੇ ਕਿਹਾ ਜੀ ਠੀਕ ਹੈ, ਅਸੀਂ ਜਿਹੜਾ ਉਹ ਵਾਪਸੀ ਦਾ ਤੁਹਾਨੂੰ ਸਾਰਾ ਸਾਜ਼ੋ, ਕਿਉਂਕਿ ਜਦੋਂ ਸਮੁੰਦਰੀ ਜਹਾਜ਼ ਸੇਲ ਕਰਦਾ ਉਹਦੇ ਲਈ ਜਿਹੜਾ ਤੇਲ ਹੈ, ਫੂਡ ਹੈ, ਬਾਕੀ ਚੀਜ਼ਾਂ ਜਿਹੜੀਆਂ ਨੇ, ਉਹ ਜੇ ਤੁਸੀਂ 13,000 ਮੀਲ ਜਾਣਾ, ਸੋ ਉਹ ਉਹਨਾਂ ਨੇ ਉਹਨਾਂ ਨੂੰ ਸਾਰੇ ਪ੍ਰੋਵੀਜ਼ਨ ਪ੍ਰੋਵਾਈਡ ਕਰ ਦਿੱਤੇ। ਉਹਨਾਂ ਨੇ ਕਿਹਾ ਜੀ ਤੁਸੀਂ ਸੇਫਲੀ ਇਸ ਨੂੰ ਸੇਲ ਬੈਕ ਕਰ ਸਕਦੇ ਹੋ। ਔਰ ਉਹ ਜਿਹੜਾ ਜਹਾਜ਼ ਹੈ ਅਲਟੀਮੇਟਲੀ ਬਜਬਜ ਘਾਟ, ਜਿਹੜਾ ਕਿ ਕਲਕੱਤੇ ਦੀ ਬੰਦਰਗਾਹ ਸੀ, ਉਸ ਤੇ ਉਤਰਿਆ। ਉੱਥੇ ਝਗੜਾ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ ਉਸ ਜਹਾਜ਼। ਸਿੱਖਾਂ ਨੇ ਕਿਹਾ ਜੀ ਅਸੀਂ ਗੁਰਦੁਆਰਾ ਸਾਹਿਬ ਛੱਡਣੇ, ਪਰ ਇਨ ਦਾ ਮੀਨ ਟਾਈਮ ਇਸ ਜਹਾਜ਼ ਦੇ ਵਿੱਚ ਵੀ ਜਿਹੜੇ ਸਿੱਖ ਸਨ, ਉਦੋਂ ਤੱਕ ਗਦਰ ਪਾਰਟੀ ਦੀ ਸ਼ੁਰੂਆਤ ਦੀ ਗੱਲ ਜਿਹੜੀ ਹੈ ਉਹ ਤੁਰ ਪਈ ਸੀ, ਲਿਟਰੇਚਰ ਵੀ ਸੀ। ਪਰ ਉਹਨਾਂ ਨੇ ਜਿਹੜਾ ਸਮੁੰਦਰ, ਭਾਵੇਂ ਉਹਨਾਂ ਕੋਲ ਲਿਟਰੇਚਰ ਹੋਏਗਾ, ਉਹਨਾਂ 'ਚ ਬਾਗੀਆਨਾ ਤਬੀਅਤ ਦੇ ਵੀ ਕੁਝ ਹੋਣਗੇ, ਲੇਕਿਨ ਉਸ ਜਹਾਜ਼ 'ਚੋਂ ਕੁਝ ਨਹੀਂ ਬਰਾਮਦ ਹੋਇਆ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਜੇ ਕਲਕੱਤਾ ਅਸੀਂ ਪਹੁੰਚ ਗਏ, ਉਹਨਾਂ ਨੇ ਰਾਜ ਸਮੁੰਦਰ ਸੁੱਟ ਦਿੱਤਾ ਹੋਏਗਾ। ਪਰ ਕੁੱਲ ਮਿਲਾ ਕੇ ਇਸ ਇਸ਼ੂ ਤੇ ਕਿ ਜੀ ਗੁਰਦੁਆਰਾ ਸਾਹਿਬ ਜਾਣਾ ਹੈ, ਨਹੀਂ ਜਾਣ ਦੇਣਾ, ਉਹਨਾਂ ਨੇ ਅੱਗੋਂ ਗੱਡੀਆਂ ਬੰਦ, ਕਾਲੇ ਸ਼ੀਸ਼ੇ ਲਾ ਕੇ ਰੱਖੀਆਂ ਸੀ ਵੀ ਚਲੋ ਪੰਜਾਬ ਤੁਹਾਡੇ ਪਿੰਡਾਂ 'ਚ ਅਸੀਂ ਤੁਹਾਨੂੰ ਛੱਡ ਕੇ ਆਵਾਂਗੇ। ਉਸ ਝਗੜੇ ਦੇ ਵਿੱਚ ਉਹਨਾਂ ਨੇ ਗੋਲੀ ਚਲਾਈ ਔਰ ਉਸ ਦੇ ਵਿੱਚ 19 ਮੁਸਾਫਰ ਜਿਹੜੇ ਨੇ ਉਹ ਮਾਰੇ ਗਏ। ਬਹੁਤ ਸਾਰੇ ਉਹਨਾਂ ਨੇ ਗ੍ਰਿਫਤਾਰ ਕਰ ਲਏ, ਕੁਝ ਗੱਡੀਆਂ ਦੇ ਭੇਜ ਦਿੱਤੇ। ਬਾਬਾ ਗੁਰਦਿੱਤ ਸਿੰਘ ਰੂਪੋਸ਼ ਹੋ ਗਏ, ਨਿਕਲ ਕੇ ਬਚ ਕੇ। 8-9 ਸਾਲ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਦਾ ਸਿਆਸੀ ਕੈਰੀਅਰ ਵੀ ਰਿਹਾ, MLA ਦੀ ਚੋਣ ਵੀ ਲੜੀ। ਉਹਨਾਂ ਦੀ ਡੈਥ ਜਾ ਕੇ 1959 ਜਾਂ 60 ਦੇ ਵਿੱਚ ਹੋਈ। ਸੋ ਇਹ ਕਹਾਣੀ ਹੈ ਜਿਸ ਦੇ ਵਿੱਚ ਹੁਣ ਪਹਿਲਾਂ ਤਾਂ ਇਹ ਜਿਹੜਾ ਅਸੈਂਬਲੀ ਦਾ ਰੈਜ਼ੋਲੂਸ਼ਨ ਹੈ, ਇਸ ਦੇ ਵਿੱਚ ਕੈਨੇਡਾ ਸਰਕਾਰ ਨੂੰ ਕਿਹਾ ਜੀ ਮਾਫੀ ਮੰਗੇ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਕੈਨੇਡਾ ਦੇ ਵਿੱਚ ਆਲਰੇਡੀ ਇਸ ਮੁੱਦੇ ਦੇ ਉੱਤੇ, ਕਿਉਂਕਿ 1914 ਦੇ ਵਿੱਚ ਇਹ ਵਾਕਿਆ ਵਾਪਰਿਆ, 2014 'ਚ 100 ਸਾਲ ਪੂਰੇ ਹੋ ਗਏ ਨੇ,
ਕਿਉਂਕਿ ਵੈਨਕੂਵਰ ਦੀ ਸਿਟੀ ਐਡਮਿਨਿਸਟ੍ਰੇਸ਼ਨ ਇਨਵੋਲਵ ਸੀ, ਬ੍ਰਿਟਿਸ਼ ਕੋਲੰਬੀਆ ਵਾਲੀ ਇਨਵੋਲਵ ਸੀ ਉਸ ਜ਼ਮਾਨੇ 'ਚ। 100 ਸਾਲ ਪਹਿਲਾਂ ਜੋ ਉਹਨਾਂ ਨੇ ਕਿਉਂ ਨਹੀਂ ਜਹਾਜ਼ ਆਣ ਦਿੱਤਾ, ਉਹ ਆਲਰੇਡੀ ਮੁਆਫੀ ਮੰਗ ਚੁੱਕੇ ਨੇ। ਵੈਨਕੂਵਰ ਸਿਟੀ ਕੌਂਸਲ, ਬ੍ਰਿਟਿਸ਼ ਕੋਲੰਬੀਆ ਔਰ ਈਵਨ ਸਟੀਫਨ ਹਾਰਪਰ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਵੀ ਸੌਰੀ ਇਸ ਬਾਰੇ ਕਹਿ ਚੁੱਕਾ ਹੈ। ਹਾਲਾਂਕਿ ਕੈਨੇਡਾ ਦੇ ਸਿੱਖਾਂ ਦਾ ਇੱਕ ਆਪਣੀ ਜਿਹੜੀ ਹੈ ਲੌਬੀ ਹੈ ਇਸ ਦੇ ਉੱਤੇ, ਉਹਨਾਂ ਨੇ ਉਹਦੀ ਯਾਦਗਾਰ ਵੀ ਬਣਵਾਈ ਹੈ ਔਰ ਇਹ ਪਾਰਟ ਆਫ ਦਾ ਹਿਸਟਰੀ ਹੈ ਵਿਚ ਵੀ ਸ਼ੁੱਡ ਕੀਪ ਅਲਾਈਵ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਐਸਾ ਕਿਉਂ ਹੁੰਦਾ ਹੈ ਕਿ ਜਦੋਂ ਕੋਈ ਇੰਪੋਰਟੈਂਟ ਵਾਕਿਆ ਹੈ ਜਿਹਦੇ ਥੱਲੇ ਸਿੱਖਾਂ ਦੀ ਕੋਈ ਗੱਲ ਕਿਸੇ ਪਾਸੇ ਹੁੰਦੀ ਹੈ ਤੇ ਇਹ ਇੱਕ ਐਸਾ ਵਿੱਚ ਰੇੜਕਾ ਲਿਆ ਕੇ ਖੜਾ ਕਰ ਦਿੰਦੇ ਨੇ ਕਿ ਜਿਹਦੇ ਥੱਲੇ ਗੱਲ ਬੈਕ ਟਰੈਕ ਹੁੰਦੀ ਹੈ। ਜਿਵੇਂ ਕੁਝ ਸਾਲ ਪਹਿਲਾਂ ਜਦੋਂ ਇੰਗਲੈਂਡ ਦੀ ਰਾਣੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈ, ਉਹ ਆਉਣ ਦਾ ਜਦੋਂ ਸਕੈਜੂਲ ਬਣ ਰਿਹਾ ਸੀ, ਆਈ ਕੇ ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਇਹਨਾਂ ਨੇ ਰੌਲਾ ਪਾ ਦਿੱਤਾ ਜੀ ਕਿ ਜੀ ਉਹ ਲਿਖਿਆ ਜੀ ਜਦੋਂ ਉਹਨੇ ਆਣਾ ਹੈ ਕਿਉਂਕਿ ਜਲਿਆਂਵਾਲੇ ਬਾਗ ਵੀ ਜਾਣਾ ਹੈ, ਜਲਿਆਂਵਾਲੇ ਬਾਗ ਲਈ ਮਾਫੀ ਮੰਗੇ। ਸੋ ਉਹਦੇ ਥੱਲੇ ਜਿਹੜੇ ਇਸ਼ੂ ਜਾਂ ਡਿਬੇਟ ਸੀ ਕਿ ਦਰਬਾਰ ਸਾਹਿਬ ਦੀ ਇੰਪੋਰਟੈਂਸ ਦੀ ਗੱਲ ਹੋਏ, ਉਹਨੂੰ ਜਿਹੜਾ ਉਹ ਪਾਸੇ ਕਰ ਦਿੱਤਾ। ਹੁਣ ਜੇ ਮੋਦੀ ਨੇ ਆਣਾ ਹੈ, ਮੋਦੀ ਸਭ ਤੋਂ ਵੱਡਾ ਕਾਤਲ ਹੈ। ਹੁਣ ਇਹ ਗੱਲ 19 ਬੰਦੇ ਜਿਹੜੇ ਕਿ ਭਾਰਤ ਦੇ ਵਿੱਚ ਕੋਈ ਵੈਨਕੂਵਰ ਦੇ ਵਿੱਚ ਵੱਜਦਾ, ਉਸ ਸ਼ਿਪ ਦੇ ਉੱਤੇ ਫਾਇਰਿੰਗ ਨਹੀਂ ਹੋਈ। ਉਹਨਾਂ ਦੀ ਪਾਲਿਸੀ ਜ਼ਰੂਰ ਐਂਟਾਈ ਜਿਹੜੀ ਹੈ ਸਿਰਫ ਵਾਈਟ ਰੇਸ ਪਾਲਿਸੀ ਸੀ ਕਿ ਵੀ ਕੈਨੇਡਾ 'ਚ ਹੋਰ ਕੋਈ ਨਾ ਆਏ, ਲੇਕਿਨ ਇਸ ਕਿਸਮ ਦੀਆਂ ਪਾਲਿਸੀਜ਼ ਕਿਹੜੇ ਮੁਲਕ ਨੇ ਨਹੀਂ ਬਣਾਈਆਂ ਜੀ। ਅੱਜ ਇੰਡੀਆ ਖੁਦ ਕੀ ਕਰ ਰਿਹਾ ਹੈ? ਸਟੋਰੀ ਬੰਗਲਾਦੇਸ਼ੀ ਜਿਹੜੇ ਆਂਦੇ ਨੇ, ਇੱਕ ਪਾਸੇ ਅਸਾਈਲਮ ਦੀ ਦਾ ਜਿਹੜੇ ਲਾਅ ਹੈ UN ਦੇ, ਉਹਨਾਂ ਨੂੰ ਰੈਟੀਫਾਈ ਕੀਤਾ ਹੋਇਆ ਟ੍ਰੀਟੀਜ਼ ਨੂੰ, ਉਹਨਾਂ ਨਾਲ ਕਿਵੇਂ ਸਲੂਕ ਕਰ ਰਹੇ ਨੇ, ਉਹਨਾਂ ਨੂੰ ਕਿਵੇਂ ਮਾਰ ਰਹੇ ਨੇ ਬਾਰਡਰਸ ਦੇ ਉੱਤੇ। ਸੋ ਹਰ ਮੁਲਕ ਜਿਹੜਾ ਹੈ, ਅਮਰੀਕਾ ਦੇ ਵਿੱਚ ਇੱਕ ਸਟੇਜ ਸੀ ਵੀ ਇੱਥੇ ਕੋਈ ਇਮੀਗ੍ਰੇਸ਼ਨ ਪਾਲਿਸੀ ਨਹੀਂ ਸੀ, ਕੋਈ ਆ ਜਾਏ। ਇਹਨਾਂ ਨੇ ਵੀ ਇਸ ਕਿਸਮ ਦੇ ਲਾਅ ਬਣਾਏ। ਇਹ ਤਾਂ ਸਿਵਲ ਲਿਬਰਟੀ ਮੂਵਮੈਂਟ 1960 ਦੇ ਵਿੱਚ ਚੱਲੀ, ਮਾਰਟਨ ਲੂਥਰ ਕਿੰਗ, ਮੈਲਕਮ ਐਕਸ, ਜਦੋਂ ਕਿ ਇਮੀਗ੍ਰੇਸ਼ਨ ਫਿਰ ਦਾ ਜਿਹੜਾ ਰਸਤਾ ਰੁਕਿਆ ਸੀ ਉਹ ਖੁੱਲਿਆ ਜੀ। ਅਦਰਵਾਈਜ਼ ਹਰ ਦੇਸ਼ ਨੇ ਆਪੋ ਆਪਣਾ ਇਸ ਕਿਸਮ ਦਾ ਕੀਤਾ। ਪਰ 100 ਸਾਲ ਬਾਅਦ ਔਰ ਪੰਜਾਬ ਅਸੈਂਬਲੀ, ਜਿਨ੍ਹਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਜੂਨ 84 ਦੇ ਘੱਲੂਘਾਰੇ ਲਈ ਕਿਹੜਾ ਮਤਾ ਪੰਜਾਬ ਅਸੈਂਬਲੀ ਨੇ ਕੀਤਾ ਕਿ ਜਿਹਦੇ 'ਚ ਕਿਹਾ ਹੋਇਆ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਜਵਾਬਦੇਹ ਹੈ, ਉਹਦੇ ਲਈ ਜਿਹੜੇ ਵੀ ਸਫ਼ਰ ਕੀਤਾ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾਣ ਔਰ ਉਹਦੀ ਇਨਵੈਸਟੀਗੇਸ਼ਨ ਹੋਏ ਕਿਹਨੇ ਕੀਤਾ ਔਰ ਮੁਆਫੀ ਮੰਗੇ ਇੰਡੀਅਨ ਗਵਰਨਮੈਂਟ। ਇਹ ਬੀਜੇਪੀ ਦੀ ਸਰਕਾਰ, ਮੋਦੀ ਦੀ, ਉਸ ਤੋਂ ਪਹਿਲਾਂ ਭੱਠਲ ਦੀ ਪਾਰਟੀ ਦੀ ਪਾਰਲੀਮੈਂਟ ਜਿਨ੍ਹਾਂ ਨੇ ਕਦੇ ਨਵੰਬਰ 84 ਦੇ ਲਈ ਮਾਫੀ ਮੰਗੀ ਹੈ ਵੀ ਅਸੀਂ ਕਿਸ ਕਿਸਮ ਦੀ ਨਸਲਕੁਸ਼ੀ ਕੀਤੀ ਹੈ? ਕਿਉਂਕਿ ਜੇ ਮਾਫੀ ਮੰਗਣਗੇ ਜਵਾਬਦੇਹ ਹੋਣਗੇ। ਹੁਣ ਜੇ ਹੋਮ ਮਿਨਿਸਟਰ ਜਾ ਕੇ ਵੋਟਾਂ ਲੈਣ ਲਈ ਸਿੱਖ ਪੀੜਤਾਂ ਦੇ ਵਿੱਚ ਇਹ ਕਹਿ ਦਿੰਦਾ ਹੈ ਕਿ ਜੀ ਨਵੰਬਰ 84 ਜੈਨੋਸਾਈਡ ਸੀ, ਇਹ ਨਸਲਕੁਸ਼ੀ ਸੀ, ਫਿਰ ਨਸਲਕੁਸ਼ੀ ਦੀ ਇਨਵੈਸਟੀਗੇਸ਼ਨ ਕਿਹਨੇ ਕਰਵਾਣੀ ਹੈ? ਵੀ ਉਹੀ ਤੁਹਾਡੀ ਗਵਰਨਮੈਂਟ CBI ਜਿਹੜੀ ਦਸੰਬਰ 'ਚ ਉਹ ਕਹਿ ਰਿਹਾ ਜਾ ਕੇ, ਦਸੰਬਰ 'ਚ CBI ਜਿਹੜੀ ਹੈ ਜਗਦੀਸ਼ ਟਾਈਟਲਰ ਨੂੰ ਜਿਹੜੀ ਹੈ ਕਲੀਨ ਚਿੱਟ ਦੇ ਕੇ ਫਾਈਲ ਬੰਦ ਕਰ ਦਿੰਦੀ ਹੈ। ਤੀਸਰੀ ਵਾਰ ਹੋਇਆ। ਸੋ ਬਜਾਏ ਇਸ ਦੇ, ਔਰ ਇਹ ਲੋਕ ਕਿਸ ਕਿਸਮ ਦੇ ਬੇਅਣਖ ਇਸ ਪੰਜਾਬ ਅਸੈਂਬਲੀ 'ਚ ਬੈਠੇ ਹੋਏ ਨੇ ਕਿ ਜਿਸ ਮੋਦੀ ਨੂੰ 2007 ਤੋਂ ਆਲਮੋਸਟ 2014 ਤੱਕ ਜਿਹੜਾ ਉਹ 7 ਸਾਲ 8 ਸਾਲ ਵੀਜ਼ਾ ਨਹੀਂ ਦਿੱਤਾ ਗਿਆ ਅਮਰੀਕਾ ਦਾ, ਕੈਨੇਡਾ 'ਚ ਨਹੀਂ ਵੜਨ ਦਿੱਤਾ ਗਿਆ, ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਹਜ਼ਾਰਾਂ ਸਿੱਖ ਕਿਸਾਨਾਂ ਨੂੰ ਬੇਦਖਲ ਕਰ ਰਹੇ। ਔਰ ਅੱਜ ਜਦੋਂ ਦੀ ਸਰਕਾਰ ਬਣੀ ਹੈ, ਕਿੰਨੇ ਚਰਚਾਂ ਤੇ ਹਮਲਾ ਹੋਇਆ ਹੈ, ਕਿਵੇਂ ਮੁਸਲਮਾਨਾਂ ਨੇ ਸਫਰ ਕੀਤਾ ਹੈ, ਕਿਵੇਂ ਇੱਕ ਤੋਂ ਬਾਅਦ ਇੱਕ ਕਾਤਲ ਜਿਹੜੇ ਪਿਛਲੇ ਪੀਰੀਅਡ ਦੇ ਉਹ ਸਮਝੌਤਾ ਐਕਸਪ੍ਰੈਸ ਦੇ ਹੋਣ, ਉਹ ਗੁਜਰਾਤ ਮੁਸਲਮਾਨਾਂ ਦੇ ਕਤਲੇਆਮ ਦੇ ਹੋਣ, ਉਹ ਵਣਜਾਰੇ ਵਰਗੇ ਜਿਹੜੇ ਪੁਲਿਸ ਦੇ ਮੁਖੀ ਹੋਣ, ਔਰ ਕਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਸਾਰੇ ਅੰਦਰੋਂ ਬਾਹਰ ਆ ਰਹੇ ਨੇ ਔਰ ਘੱਟ ਗਿਣਤੀਆਂ ਦੇ ਲਈ ਨੱਕ 'ਚ ਦਮ ਕੀਤਾ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪਾਰਟ ਅੱਜ ਇਸ ਕਿਸਮ ਦੇ ਇਸ਼ੂ ਨੂੰ ਉਠਾਣਾ ਹੈ, ਇਹ ਸਿਰਫ ਤੇ ਸਿਰਫ ਇਹ ਬਿਲਕੁਲ ਬਾਦਲ ਹੱਥ ਠੋਕਾ RSS ਦਾ। ਇਹਨਾਂ ਨੂੰ ਪਤਾ ਹੈ ਕਿ ਵੀ ਜਦੋਂ ਮੋਦੀ ਨੇ ਜਾਣਾ, ਭਾਵੇਂ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1973 ਤੋਂ ਬਾਅਦ ਇਹ ਪਹਿਲਾ ਪ੍ਰਾਈਮ ਮਿਨਿਸਟਰ ਹੈ ਜਿਹੜਾ 42 ਸਾਲ ਬਾਅਦ ਆਏਗਾ, ਕਿਉਂਕਿ ਉਸ ਤੋਂ ਪਹਿਲਾਂ ਬੇਸ਼ੱਕ G20 ਦੂਜੀਆਂ ਮੀਟਿੰਗਸ ਮਨਮੋਹਨ ਸਿੰਘ ਜਾਂ ਦੂਜਾ ਆਇਆ, ਬਟ ਇਸ ਵਾਰ ਐਕਸਕਲੂਸਿਵ ਜਿਹੜਾ ਸਟੇਟ ਵਿਜ਼ਿਟ ਹੈ, ਕਿਉਂਕਿ ਹਾਰਪਰ ਗਿਆ ਸੀ ਇੰਡੀਆ, ਇਹ ਕੁਇਡ ਪ੍ਰੋ ਕਿਊ ਹੈ ਔਰ ਉਹਦੇ 'ਚ ਜ਼ਾਹਰ ਹੈ ਕਿ ਕੈਨੇਡਾ ਜਿਹਦਾ ਇੱਕ ਆਪਣਾ ਰੈਕਰਡ ਹੈ ਹਿਊਮਨ ਰਾਈਟਸ ਦਾ, ਕੈਨੇਡਾ ਜਿਹਨੇ ਇਸ ਲਈ ਵੀ ਭਾਰਤ ਨਾਲ ਸੰਬੰਧ ਨਹੀਂ ਕਿ 1974 'ਚ ਜਿਹੜਾ ਪਹਿਲਾ ਐਟਮ ਧਮਾਕਾ ਇੰਡੀਆ ਨੇ ਕੀਤਾ ਪੋਖਰਾਨ ਦੇ ਵਿੱਚ, ਉਹਦੇ 'ਚ ਜਿਹੜੇ ਕੈਨੇਡੀਅਨ ਮੈਟੀਰੀਅਲ ਸੀ, ਯੂਰੇਨੀਅਮ ਔਰ ਵਾਟਰ ਜਿਹੜਾ ਉਹ ਇਸਤੇਮਾਲ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੀਆਂ ਟਰਮਸ ਸੀ ਉਹਨੂੰ ਵਾਇਓਲੇਟ ਕਰਕੇ ਉਹ ਕੀਤਾ ਸੀ। ਕੈਨੇਡਾ ਨੇ ਵੀ ਸੈਂਕਸ਼ਨਸ ਲਾਈਆਂ ਹੋਈਆਂ ਸੀ। ਹੁਣ ਕਿਉਂਕਿ ਇਹਨਾਂ ਦਾ ਵੀ ਫੂਕ ਜਿਹੀ ਨਿਕਲੀ ਹੋਈ ਹੈ, ਅਮਰੀਕਾ, ਕੈਨੇਡਾ, ਯੂਰਪੀਅਨ ਪਾਵਰਸ ਦੀ ਵੀ,
ਹੁਣ ਇਹ ਦੂਸਰੇ ਪਾਸੇ ਦੇਖਣ ਲੱਗ ਗਏ ਨੇ। ਪਰ ਇਹਨਾਂ ਨੂੰ ਵੀ ਪਤਾ ਹੈ ਕਿ ਬਈ ਇਸ ਹੁਣ ਇਹ ਪੰਜਾਬ ਅਸੈਂਬਲੀ ਨੇ ਕਿਉਂ ਕੀਤਾ, ਗੁਜਰਾਤ ਦੀ ਅਸੈਂਬਲੀ ਨੇ ਕਿਉਂ ਨਹੀਂ ਕੀਤਾ। ਉਹ ਮੋਦੀ ਦੀ ਸਟੇਟ ਹੈ, ਉਹ ਕਹਿੰਦੀ ਕਿ ਜੀ ਤੁਸੀਂ ਚੱਲੇ ਹੋ, ਕਿਉਂਕਿ ਇਹ ਕਰਵਾਏ ਜਾਂਦੇ ਨੇ ਕੰਮ, ਤਾਂ ਕਿ ਜਦੋਂ ਮੋਦੀ ਨੂੰ ਕੈਨੇਡੀਅਨ ਗਵਰਨਮੈਂਟ, ਇੱਕ ਪਾਸੇ ਸਿੱਖਾਂ ਨੇ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਹੋਇਆ ਕਿ ਭਾਈ ਜਿਹੜਾ ਹਾਰਪਰ ਹੈ ਉਹ ਮੋਦੀ ਨੂੰ ਕਹੇ ਕਿ ਉਹ ਪੰਜਾਬ 'ਚ ਰੈਫਰੈਂਡਮ ਕਰਵਾਏ, ਉਹਨੂੰ ਪੁੱਛਿਆ ਜਾਏ ਕਿ ਭਾਈ ਕਿਉਂ ਜਿਹੜਾ ਆ ਉਹ ਉੱਥੇ ਘੱਟ ਗਿਣਤੀਆਂ ਦੇ ਨਾਲ ਕੀ ਸਲੂਕ ਹੋ ਰਿਹਾ ਹੈ, ਈਸਾਈਆਂ ਦੀ ਮੰਗ ਹੈ। ਔਰ ਇਹਨਾਂ ਨੇ ਇੱਕ ਪਾਸਿਓਂ ਇਹ ਮੋਦੀ ਨੂੰ ਪੈਸੇਜ ਦਿੱਤਾ ਹੈ ਸੇਫ ਕਿ ਬਈ ਤੁਸੀਂ ਇਸ਼ੂ ਹੀ ਹੋਰ ਕਰ ਲਓ, ਬਜਾਏ ਕਿ ਉਹ ਪੁੱਛੇ। ਉਹ ਪੰਜਾਬ ਅਸੈਂਬਲੀ ਕਹਿ ਰਹੀ ਹੈ ਜੀ ਉਹਨੂੰ ਕਹੋ ਹਾਰਪਰ ਨੂੰ ਮਾਫੀ ਮੰਗੇ, ਜਿਹਦੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ। ਹਾਰਪਰ ਜਿਹੜਾ ਜਾ ਰਿਹਾ ਇਹ ਕਾਤਲ, ਇਹਦਾ ਤੇ ਲਾਗਾ ਦੇ ਗਏ, ਇਹ ਤਾਂ ਜ਼ਿੰਮੇਵਾਰ ਹੈ ਉਹਨਾਂ ਹਜ਼ਾਰਾਂ ਜਿਹੜੇ ਮਾਸੂਮਾਂ ਦਾ ਕਤਲੇਆਮ ਕੀਤਾ। ਔਰ ਗੱਲ ਇੱਥੇ ਹੀ ਬਸ ਨਹੀਂ ਹੈ ਵੀ ਉਹੀ ਮੋਦੀ ਕਿਆ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਐਨ ਜਿਹੜਾ ਉਸ ਤੋਂ ਪਹਿਲੇ 2 ਹਫ਼ਤੇ ਪਹਿਲੇ 23 ਮਾਰਚ ਨੂੰ ਪੰਜਾਬ 'ਚੋਂ ਆਇਆ, ਦਰਬਾਰ ਸਾਹਿਬ 'ਚ ਸਿਰੋਪਾਓ ਲਿਆ। ਹੁਣ ਜਿਵੇਂ ਸਾਨੂੰ ਪਤਾ ਲੱਗਿਆ, ਅੱਜ ਹੀ ਮੇਰੀ ਗੱਲ ਸਰੀ ਹੋ ਰਹੀ ਸੀ ਕਿ ਮੋਸਟ ਲਾਈਕਲੀ ਮੋਦੀ ਇਸ ਵਿਜ਼ਿਟ ਵੇਲੇ 2 ਗੁਰਦੁਆਰਿਆਂ 'ਚ ਜਾਏ। ਇੱਕ ਐਪਸਫੋਰਡ ਦਾ ਗੁਰਦੁਆਰਾ ਹੈ ਜਿਹਨੂੰ ਜਿਹੜਾ ਲਗਭਗ 100 ਸਾਲ ਪਹਿਲਾਂ ਸਿੱਖਾਂ ਨੇ ਬਣਾਇਆ, 100 ਵੀ 125 ਸਾਲ ਹੀ ਹੋ ਗਿਆ ਜੀ, ਔਰ ਉਹ ਜਿਹੜਾ ਉਸ ਨੂੰ ਵਿਰਾਸਤੀ ਦਰਜਾ ਹਾਸਲ ਹੈ। ਔਰ ਦੂਸਰਾ ਰੌਸ ਸਟਰੀਟ ਜਿਹੜਾ ਪੁਰਾਣੇ ਗੁਰਦੁਆਰਿਆਂ 'ਚੋਂ ਹੈ ਕਿ ਜੀ ਉਹ ਵੈਨਕੂਵਰ 'ਚ ਇੱਕ ਮੰਦਿਰ 'ਚ ਵੀ ਜਾਏਗਾ, ਰੌਸ ਸਟਰੀਟ 'ਚ ਵੀ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ RSS ਇਹ ਗੇਮ ਖੇਡ ਰਹੀ ਹੈ ਕਿ ਜੀ ਹੁਣ ਉੱਥੇ ਸਿੱਖ ਆਪਸ ਦੇ ਵਿੱਚ ਜਿਹੜੇ ਆ ਉਹ ਉਲਝਣਗੇ ਇੱਕ ਪਾਸੇ, ਕਿਉਂਕਿ ਬਾਹਰ ਪ੍ਰੋਟੈਸਟ ਲਈ ਵੀ ਲੈ ਲਿਆ ਪਰਮਿਟ ਉਹਨਾਂ ਨੇ। ਹੁਣ ਜਿਵੇਂ ਜਿਹੜੀ ਆਰਗੇਨਾਈਜ਼ਰ ਸੀ ਬੀਬੀ ਉਸ ਦੀ ਜਿਹੜੀ ਪ੍ਰੋਟੈਸਟ ਦੀ ਆ, ਉਹਨਾਂ ਨੇ ਕਿਹਾ ਜੀ ਇਟ ਵਿਲ ਬੀ ਵੈਰੀ ਅਗਲੀ, ਕਿ ਵੀ ਇੱਕ ਪਾਸੇ ਉਹ ਉਹਨਾਂ ਨੂੰ ਅੰਦਰ ਲਿਜਾਣ ਵਾਲੇ ਹੋਣਗੇ, ਅਸੀਂ ਬਾਹਰ ਖਲੋਤੇ ਹੋਵਾਂਗੇ। ਸੋ ਔਰ ਮੋਦੀ ਦਾ ਜਾਂ ਉਹਦੇ ਕਹਿਣਗੇ ਜੀ ਦੇਖੋ ਜਿਹਨੂੰ ਦਰਬਾਰ ਸਾਹਿਬ 'ਚੋਂ ਸਿਰੋਪਾਓ ਮਿਲਿਆ ਇੱਥੇ ਕਿਉਂ ਨਹੀਂ ਗੁਰਦੁਆਰੇ ਜਾ ਸਕਦਾ। ਦੇਖੋ ਜੀ ਸ਼ਰਧਾ ਨਾਲ ਉਹਨੇ ਗੋਡੇ ਟੇਕ ਕੇ ਲੰਮੇ ਪੈ ਕੇ ਮੱਥਾ ਟੇਕਿਆ, ਉਹ ਤਾਂ ਬਹੁਤ ਸ਼ਰਧਾਵਾਨ ਹੈ। ਸੋ ਅਸੀਂ ਸਮਝਦੇ ਹਾਂ ਵੀ ਵਿਦਨ ਸਿੱਖਾਂ ਨੂੰ ਇੱਕ ਪਾਸੇ ਡਿਵਾਈਡ ਕਰਨ ਦੇ ਲਈ ਗੁਰਦੁਆਰੇ ਜਿਹੜੇ ਨੇ ਦੌਰੇ 'ਚ ਸ਼ਾਮਲ ਕਰ ਲਏ। ਪਹਿਲਾਂ ਨਾ 10 ਮਹੀਨੇ ਮੋਦੀ ਨੂੰ ਯਾਦ ਆਇਆ ਵੀ ਦਰਬਾਰ ਸਾਹਿਬ ਜਾਣਾ ਜੀ, ਹੋ ਕੇ ਵੀ ਗਿਆ, ਉਹ ਇਲੈਕਸ਼ਨ ਦੌਰਿਆਂ ਵੇਲੇ ਵੀ ਆਂਦਾ ਰਿਹਾ, ਰੈਲੀ ਵੇਲੇ ਵੀ ਆਇਆ। ਔਰ ਕਿਸ ਤਰੀਕੇ ਦੇ ਨਾਲ ਉੱਥੇ ਕਰਫਿਊ ਲਾ ਗਿਆ ਅੰਮ੍ਰਿਤਸਰ 'ਚ ਵਰਚੁਅਲੀ ਉਹਨੂੰ, ਕਿਉਂਕਿ ਇਹ ਬਾਹਰ ਲੈ ਕੇ ਕੈਨੇਡਾ ਦੇ ਸਿੱਖ ਪਰਸੈਂਟੇਜ ਵਾਈਜ਼ ਪੰਜਾਬ 'ਚ ਸਭ ਤੋਂ ਜ਼ਿਆਦਾ ਪਰਸੈਂਟੇਜ ਸਿੱਖਾਂ ਦੀ ਕੈਨੇਡਾ 'ਚ ਹੈ, ਇੰਡੀਆ ਦੀ ਪਰਸੈਂਟੇਜ ਤੋਂ ਬਾਅਦ ਵੋਕਲ ਰਹੇ ਨੇ, ਖਾਲਿਸਤਾਨ ਦੇ ਹਮਾਇਤੀ ਨੇ, ਬਹੁਤ ਵੱਡਾ ਖਾਲਿਸਤਾਨੀ ਬੇਸ ਹੈ। ਰਿਪੀਟਡਲੀ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਕਹਿ ਚੁੱਕੀ ਹੈ, ਇੰਡੀਅਨ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਵੀ ਕਿ ਜੀ ਇਹਨਾਂ ਦੇ ਖਾਲਿਸਤਾਨ ਦੇ ਨਾਅਰੇ ਬੰਦ ਕਰਾਓ, ਇਹ ਆਪਣੇ ਨਗਰ ਕੀਰਤਨਾਂ ਵੇਲੇ ਪਿੰਡਾਂ ਵਾਲਿਆਂ ਦੀਆਂ ਦੂਸਰਿਆਂ ਦੀਆਂ ਫੋਟੋ ਕੈਰੀ ਕਰਦੇ ਨੇ। ਸੋ ਹੁਣ ਉਸ ਸਾਰੇ ਨੂੰ ਉਹ ਤਾਂ ਜ਼ੋਰ ਚੱਲਿਆ ਨਹੀਂ, ਕਿਉਂਕਿ ਸਟੀਫਨ ਹਾਰਪਰ ਨੇ ਬੰਗਲੌਰ 'ਚ ਖਲੋ ਕੇ ਕਿਹਾ ਕਿ ਜੀ ਤੁਹਾਡਾ ਸੰਵਿਧਾਨ ਕੀ ਕਹਿੰਦਾ ਸਾਨੂੰ ਨਹੀਂ ਪਤਾ, ਕੈਨੇਡਾ ਦੇ ਜਿਹੜਾ ਸੰਵਿਧਾਨ ਦੇ ਥੱਲੇ ਚਾਰਟਰ ਆਫ ਰਾਈਟਸ ਦੇ ਥੱਲੇ ਅਸੀਂ ਕਿਸੇ ਨੂੰ ਆਪਣੀ ਗੱਲ ਪੀਸਫੁਲੀ ਕਹਿਣ ਤੋਂ ਨਹੀਂ ਰੋਕ ਸਕਦੇ। ਸੋ ਅਸੀਂ ਸਮਝਦੇ ਹਾਂ ਵੀ ਇਸ ਵਾਰ RSS ਨੇ ਇਹ ਜਿਹੜੀ ਹੈ ਮਲਟੀਪਲ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈ ਕਿ ਇੱਕ ਪਾਸੇ ਪੰਜਾਬ ਅਸੈਂਬਲੀ ਤੋਂ ਇਹ ਸ਼ਰਾਰਤ ਕਰਵਾਈ ਹੈ ਕਿ ਜੀ ਮਾਫੀ ਮੰਗੋ, ਦੂਜੇ ਪਾਸੇ ਪਹਿਲਾਂ ਪੰਜਾਬ ਦਾ ਦੌਰਾ ਹਰਮੰਦਰ ਸਾਹਿਬ ਦਾ ਸਿਰੋਪਾਓ ਲੈ ਕੇ ਇੱਧਰ ਗੁਰਦੁਆਰਿਆਂ 'ਚ, ਤਾਂ ਕਿ ਜਦੋਂ ਸਿੱਖ ਉਲਝ ਰਹੇ ਹੋਣਗੇ ਉਹਨਾਂ ਕਹਾਂ ਜੀ ਦੇਖੋ ਇਹ ਤਾਂ ਦਹਿਸ਼ਤਗਰਦ ਨੇ, ਇਹ ਤਾਂ ਜਿਹੜੇ ਨੇ ਉਹ ਵਾਇਲੈਂਸ ਕਰਦੇ ਨੇ। ਇਸ ਲਈ ਅਸੀਂ ਸਮਝਦੇ ਹਾਂ ਵੀ ਕੈਨੇਡਾ ਦੇ ਸਿੱਖਾਂ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਕਿ ਵੀ ਇਸ ਪਾਰਟ ਨੂੰ, ਇਹ ਜਿਹੜੀ ਗੇਮ ਹੈ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਹੈ ਅਨਹੋਣੀ ਕਰ ਰਿਹਾ, ਪਰ 2 ਗੱਲਾਂ ਨੂੰ ਯਕੀਨੀ ਬਣਾਇਆ ਜਾਏ। ਇੱਕ ਜਿੱਥੇ ਕਿ ਪੈਟੀਸ਼ਨ ਦੇ ਉੱਤੇ ਵੱਧ ਤੋਂ ਵੱਧ ਦਸਤਖਤ ਹੋਣ, ਉੱਥੇ ਜਿਹੜੇ ਪ੍ਰੋਟੈਸਟ ਉਲੀਕੇ ਗਏ ਨੇ ਜਾਂ ਆਉਣ ਵਾਲੇ ਦਿਨਾਂ 'ਚ, ਕਿਉਂਕਿ ਹੁਣ ਜਿਹੜੀਆਂ ਡੇਟਸ ਨੇ 14 ਤੋਂ 16 ਅਪ੍ਰੈਲ ਸਾਫ਼ ਹੋਈਆਂ, ਇਹ ਪਹਿਲਾਂ ਤੱਕ ਨਹੀਂ ਸੀ, ਇੱਕ ਅੱਧੇ ਦਿਨ 'ਚ ਸਾਹਮਣੇ ਆਈਆਂ। ਸੋ ਉਹਨਾਂ ਪ੍ਰੋਟੈਸਟ ਦੇ ਵਿੱਚ, ਰੈਲੀਜ਼ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਏ, ਨੰਬਰਸ ਵੱਧ ਤੋਂ ਵੱਧ ਹੋਣ। ਔਰ ਜਿਹੜਾ ਮੋਸਟ ਇੰਪੋਰਟੈਂਟ ਪਾਰਟ ਹੈ ਪੀਸ ਕਾਇਮ ਰੱਖਣਾ, ਸ਼ਾਂਤੀ ਕਾਇਮ ਰੱਖਣਾ, ਕਿਉਂਕਿ ਜਿਹੜੇ ਇਹਨਾਂ ਦੇ ਏਜੰਟ ਪ੍ਰੋਵੋਕੇਟਰ ਨੇ, ਜਿਹੜੇ ਭੜਕਾਟ ਪੈਦਾ ਕਰਨ ਵਾਲੇ ਲੋਕ ਨੇ, ਉਹਨਾਂ ਦਾ ਯਤਨ ਹੋਏਗਾ ਕਿ ਹਿੰਸਾ ਹੋਏ ਔਰ ਉਹ ਸਿੱਖਾਂ ਦੇ ਖਾਤੇ 'ਚ ਪਾਈ ਜਾਏ, ਇਹਨਾਂ ਦੇ ਏਜੰਟ ਵਿੱਚ ਵੜਨਗੇ। ਸੋ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ, ਇਹਨਾਂ ਮੁਲਕਾਂ 'ਚ ਪੀਸਫੁਲ ਪ੍ਰੋਟੈਸਟ ਕਰਨਾ ਤੁਹਾਡਾ ਹੱਕ ਹੈ ਕਿ ਇਹ ਪ੍ਰੋਟੈਸਟ ਜਿਹੜੇ ਨੇ ਪੀਸਫੁਲੀ ਕੀਤੇ ਜਾਣ। ਔਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਵਾਰ ਫੇਰ ਬਾਦਲ ਐਂਡ ਕੰਪਨੀ ਨੇ ਇਹ ਸਾਬਤ ਕੀਤਾ ਹੈ ਪੰਜਾਬ ਅਸੈਂਬਲੀ 'ਚ ਇਸ ਕਿਸਮ ਦਾ ਬੇਹੂਦਾ ਔਰ ਅਨਟਾਈਮਲੀ ਰੈਜ਼ੋਲੂਸ਼ਨ, ਜਿਹਦੀ ਟਾਈਮਿੰਗ ਇਸ ਤਰੀਕੇ ਦੇ ਨਾਲ ਕੀਤੀ ਗਈ ਕਿ ਇਹਦਾ ਐਡਵਾਂਟੇਜ ਮੋਦੀ ਨੂੰ ਮਿਲੇ, ਕਿ ਤਾਂ ਕਿ
ਕੈਨੇਡੀਅਨ ਗਵਰਨਮੈਂਟ ਔਨ ਦਾ ਡਿਫੈਂਸਿਵ ਹੋਏ ਤੇ ਇਹ ਜਿਹੜਾ ਇਸ ਕਾਤਲ ਦੇ ਉੱਤੇ ਸਵਾਲ ਉੱਠਣੇ ਨੇ ਨਾ ਉੱਠਣ। ਇਹਨੂੰ ਹੀ ਕੁਹਾੜੀ ਦਾ ਦਸਤਾ ਹੈ ਜਿਹੜਾ ਆਪਣਿਆਂ ਦਾ ਘਾਤ ਆਪਣਿਆਂ ਦਾ ਘਾਣ ਕਰਨ ਦੇ ਲਈ ਜਿਹੜਾ ਹਮੇਸ਼ਾ ਤਿਆਰ ਰਹਿੰਦਾ ਹੈ। ਇਹਨਾਂ ਨੇ ਇੱਕ ਵਾਰ ਫੇਰ ਉਸ ਕੈਟਾਗਰੀ ਦੇ ਵਿੱਚ ਕੁਆਲੀਫਾਈ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।